ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖ ਰਹੇ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਜੀ ਆਇਆਂ ਨੂੰ ਆਖਾਂਗੇ। मैं हाँ आप सब दे नाल मौजूद परवीन मसूद ते मेरे साथ देने ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਜੀ ਬਹੁਤ ਧੰਨਵਾਦ परवीन। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ 22 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 23 ਜੁਲਾਈ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ, ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਨੇ ਆ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਪਾਕਿਸਤਾਨ ਨੇ ਯਮਨੀ ਹੋਤੀ ਬਾਗੀਆਂ ਨੂੰ ਸਿੱਧੀ ਵਾਰਨਿੰਗ ਦਿੱਤੀ ਹੈ ਤੇ ਇਹ ਵਾਰਨਿੰਗ ਦਿੱਤੀ ਹੈ ਫੋਰਨ ਆਫਿਸ ਰਾਹੀਂ। ਜੀ ਬਿਲਕੁਲ। ਜਦੋਂ ਹੌਥੀਆਂ ਨੇ ਆਖਿਆ ਜਾਂ ਹੋਤੀਆਂ ਨੇ ਇਹ ਆਖਿਆ ਕਿ ਅਸੀਂ ਸਊਦੀ ਅਰਬ ਦੀ ਸਮੁੰਦਰੀ ਨਾਕਾਬੰਦੀ ਕਰਨ ਲੱਗੇ ਹਾਂ। ਸਊਦੀ ਅਰਬ ਤੋਂ ਜਿਹੜਾ ਵੀ ਜਹਾਜ਼ ਤੇਲ ਲੈ ਕੇ ਨਿਕਲੇਗਾ ਜਾਂ ਇੱਥੋਂ ਸਊਦੀ ਅਰਬ ਤੇਲ ਲੈ ਕੇ ਜਾਏਗਾ, ਅਸੀਂ ਉਹਨੂੰ ਨਹੀਂ ਲੰਘਣ ਦੇਣਾ, ਹਮਲਾ ਕਰਾਂਗੇ, ਤਬਾਹ ਕਰਾਂਗੇ, ਜਾਂ ਜੋ ਵੀ ਉਹਨਾਂ ਨੇ ਧਮਕੀ ਦਿੱਤੀ। ਉਹਦੇ ਤੋਂ ਬਾਅਦ ਯਾਦ ਰਵੇ ਕਿ ਇਹ ਕੰਮ ਪਰਵੀਨ ਐਨ ਉਦੋਂ ਹੋਇਆ ਆ ਜਦੋਂ ਈਰਾਨ ਤੋਂ ਵਾਪਸੀ ਤੇ ਇੱਕ ਜਹਾਜ਼ ਹੋਤੀਆਂ ਦੇ ਇਲਾਕੇ 'ਚ ਉਤਰਨ ਲੱਗਾ ਔਰ ਯਮਨ ਦੀ ਸਰਕਾਰ ਨੇ ਔਰ ਸਊਦੀ ਅਰਬ ਨੇ ਰਲ ਕੇ ਉਹਦੇ ਤੇ ਅਟੈਕ ਕਰ ਦਿੱਤਾ ਕਿ ਇਹ ਇੱਥੇ ਨਾ। ਔਰ ਹੋਤੀ ਕੌਣ ਨੇ ਔਰ ਯਮਨੀ ਸਰਕਾਰ ਕੌਣ ਹੈ? ਯਮਨੀ ਸਰਕਾਰ ਜੀ ਉੱਥੋਂ ਦੀ ਉਹ ਸਰਕਾਰ ਹੈ ਜਿਹਨੂੰ UN ਮੰਨਦੀ ਹੈ। ਪਰ 2014 ਦੇ ਵਿੱਚ ਇਸ ਮੁਲਕ ਦੇ ਅੰਦਰ ਬਗਾਵਤ ਲੜਾਈ ਤੋਂ ਬਾਅਦ ਸਿਨਾ ਦਾ ਇਲਾਕਾ ਜਿਹੜਾ ਉੱਥੋਂ ਹੋਤੀਆਂ ਨੇ ਆਪਣਾ ਰਾਜ ਬਣਾ ਲਿਆ ਔਰ ਇੱਥੋਂ ਦੀ ਸਰਕਾਰੀ ਫੌਜ ਨੇ ਇੱਥੋਂ ਕੱਢ ਦਿੱਤਾ। ਉਦੋਂ ਦੇ ਇਹ ਉੱਥੇ ਹੀ ਨੇ। ਅੱਛਾ, 2014 ਚ ਇੱਥੇ ਹੋਣ ਵਾਲੀ ਇਸ ਲੜਾਈ ਤੋਂ ਬਾਅਦ 2015 ਚ ਸਊਦੀ ਅਰਬ, UAE ਇਹਨਾਂ ਸਾਰਿਆਂ ਨੇ ਰਲ ਕੇ ਇੱਥੇ ਅਮਨ ਕਾਇਮ ਕਰਨ ਵਾਸਤੇ ਕੋਈ ਮਾਮਲੇ ਕੀਤੇ। ਸਾਲ ਪਹਿਲਾਂ ਸਊਦੀ ਅਰਬ ਨੇ ਵੇਖਿਆ ਕਿ ਹੋਤੀ ਨੇ ਜਿਹੜੇ UAE ਉੱਥੇ ਅਮਨ ਕਾਇਮ ਕਰਨ ਦੇ ਬਹਾਨੇ ਹੋਤੀਆਂ ਦੀ ਪੂਰੀ ਤਰਫਦਾਰੀ ਕਰਨ ਡਿਆ ਹੈ। ਫਿਰ ਉਸ ਤੋਂ ਬਾਅਦ ਸਊਦੀ ਅਰਬ ਜਿਹੜਾ ਉਹ ਪਰਾਂ ਹੋ ਗਿਆ। ਯਮਨ ਨੇ ਆਖਿਆ ਕਿ UAE ਹੈ ਜਿਹੜਾ ਉਹ ਇਥੋਂ ਆਪਣੀ ਫੌਜ ਕੱਢ ਲਵੇ ਔਰ ਇਸ ਤਰ੍ਹਾਂ ਹੋਤੀ ਨੇ ਜਿਹੜੇ ਉਹ ਉਹਨੂੰ ਸਊਦੀ ਅਰਬ ਨੂੰ ਪਹਿਲਾਂ ਤਾਂ ਕਹਿ ਲੋ ਕਿ ਵਿਚੋਲਾ, ਹੁਣ ਉਹ ਆਪਣਾ ਖੁੱਲਾ ਦੁਸ਼ਮਣ ਸਮਝਦੇ ਸੀ। ਹੋਤੀਆਂ ਨੂੰ ਇਨਡਾਇਰੈਕਟਲੀ ਈਰਾਨ ਦੀ ਵੀ ਹਮਾਇਤ ਹੈ ਜਿਹੜੀ ਉਹ ਹੈ। ਈਰਾਨ ਦੇ ਇੰਟੀਰੀਅਰ ਮਿਨਿਸਟਰ 2 ਦਿਨ ਦੇ ਪਾਕਿਸਤਾਨੀ ਸਰਕਾਰੀ ਫੇਰੇ ਤੇ ਵੀ ਆਏ ਆ। ਸ਼ਾਇਦ ਪਾਕਿਸਤਾਨ ਨੂੰ ਠੰਡਾ ਕਰਨ ਦੀ ਕੋਸ਼ਿਸ਼ ਸੀਗੀ, ਪਰ ਪਾਕਿਸਤਾਨ ਨੇ ਦੋ ਟੋਕ ਕਹਿ ਦਿੱਤਾ ਆ ਕਿ ਨਹੀਂ ਜੀ ਇਹ ਕੰਮ ਜਿਹੜਾ ਨਹੀਂ ਚੱਲਣਾ। ਹੁਣ ਪਾਕਿਸਤਾਨੀ ਫਾਰਨ ਆਫਿਸ ਰਾਹੀਂ ਉਦੋਂ ਜਦੋਂ ਈਰਾਨੀ ਇੰਟੀਰੀਅਰ ਮਿਨਿਸਟਰ ਵਾਪਸ ਪਹੁੰਚੇ ਹੋਣੇ ਆ, ਜਹਾਜ਼ ਵੀ ਨਹੀਂ ਲੈਂਡ ਕੀਤਾ ਹੋਣਾ, ਤੇ ਪਾਕਿਸਤਾਨ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਹਰ ਉਹ ਬਹਿਰੀ ਜਹਾਜ਼ ਜਿਹਦੇ ਉੱਤੇ ਪਾਕਿਸਤਾਨੀ ਝੰਡਾ ਲੱਗਾ ਹੋਇਆ, ਉਹ ਭਾਵੇਂ ਸਊਦੀ ਅਰਬ ਆ ਰਿਹਾ ਜਾਂ ਇੱਥੋਂ ਜਾ ਰਿਹਾ, ਜੇ ਹੋਤੀਆਂ ਵੱਲੋਂ ਉਹਨੂੰ ਰੋਕਿਆ ਗਿਆ ਜਾਂ ਉਹਦੇ ਤੇ ਹਮਲਾ ਕੀਤਾ ਗਿਆ ਤੇ ਪਾਕਿਸਤਾਨ ਪੂਰੀ ਡਿਫੈਂਸ ਦੀ ਪੋਜੀਸ਼ਨ 'ਚ ਹੈ। ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ, ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਔਰ ਸਾਨੂੰ ਉਸ ਹੱਦ ਤੱਕ ਨਾ ਜਾਣ ਦਿੱਤਾ ਜਾਏ ਤਾਂ ਬਿਹਤਰ ਆ। ਸੋ ਦੋ ਟੋਕ ਲਫ਼ਜ਼ਾਂ ਦੇ ਵਿੱਚ ਬੜੀ ਜਿਹਨੂੰ ਕਹਿੰਦੇ ਖਤਰਨਾਕ ਧਮਕੀ ਹੈ ਜਿਹੜੀ ਉਹ ਪਾਕਿਸਤਾਨ ਵੱਲੋਂ ਹੋਤੀਆਂ ਨੂੰ ਦਿੱਤੀ ਗਈ ਹੈ। ਸੋ ਹੋਤੀ ਨੇ ਜਿਹੜੇ ਉਹਨਾਂ ਦਾ ਇਹ ਆਖਣਾ ਹੈ ਕਿ ਸਊਦੀ ਅਰਬ ਨੇ ਕਈ ਸਾਲਾਂ ਤੋਂ 12 ਸਾਲਾਂ ਤੋਂ ਸਾਡੇ ਲੱਖਾਂ ਲੋਕ ਮਾਰ ਦਿੱਤੇ, ਸਾਡੀ ਨਾਕਾਬੰਦੀ ਕੀਤੀ ਗਈ ਹੈ। ਹੁਣ ਇਹ ਹੋਤੀ ਮਲੇਸ਼ੀਆ ਦੇ ਜਿਹੜੇ ਉਹ ਮੀਡੀਆ ਵਿੰਗ ਦੇ ਲੋਕ ਨੇ, ਉਹਨਾਂ ਦਾ ਇਹ ਆਖਣਾ ਹੈ ਕਿ ਜੀ ਸਾਡੀ ਲੀਡਰਸ਼ਿਪ ਦਾ ਇਹ ਆਖਣਾ ਹੈ ਕਿ ਸਊਦੀ ਅਰਬ ਦੇ ਨਾਲ ਅਸੀਂ ਹੁਣ ਉਦਾਂ ਹੀ ਵਰਤਾਂਗੇ, ਅੱਖ ਦੇ ਬਦਲੇ ਅੱਖ ਤੇ ਨੱਕ ਦੇ ਬਦਲੇ ਨੱਕ। ਯਾਨੀ ਸਊਦੀ ਅਰਬ ਜਿਹੜਾ ਇਹਨੇ ਪਹਿਲ ਕੀਤੀ ਔਰ ਪਾਕਿਸਤਾਨ ਸਊਦੀ ਅਰਬ ਦਾ ਰਾਖਾ ਬਣ ਕੇ ਰਹਿ ਗਿਆ। ਸਾਨੂੰ ਇਹ ਸਮਝੌਤੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਵੱਲ ਜਿੱਦਾਂ ਦਾ ਸਲੂਕ ਕੀਤਾ ਜਾਏਗਾ ਜਵਾਬ ਵੀ ਉਹ ਜਿਹਾ ਹੋਏਗਾ। ਸਾਡੀ ਪਤਾ ਨਹੀਂ ਕਿੰਨੇ ਵਰਿਆਂ ਤੋਂ ਬਹਿਰੀ ਨਾਕਾਬੰਦੀ ਹੈ, ਦੁਨੀਆ ਉਹਦੇ ਤੇ ਬੋਲੀ ਨਹੀਂ, ਹੁਣ ਅਸੀਂ ਸਊਦੀ ਅਰਬ ਦੀ ਕਰਕੇ ਵਾਹੁੰਦੇ ਆ। ਸੋ ਇਥੋਂ ਕਹਿਣ ਦੇ ਨੇ ਕਿ ਯੂਰਪ ਔਰ ਏਸ਼ੀਆ ਨੂੰ ਰਲਾਉਣ ਵਾਲਾ ਇਹ ਇੱਕ ਰਾਹ ਹੈ ਜਿਹੜਾ ਇਹ ਬਹੁਤ ਤੰਗ ਰਾਹ। ਉੱਥੇ ਹੋਤੀ ਅਗਰ ਇਹ ਕੰਮ ਕਰਦੇ ਨੇ ਤੇ ਕੰਮ ਖਰਾਬ ਹੋ ਜਾਏਗਾ। ਸੋ ਪਾਕਿਸਤਾਨ ਦੀ ਇਹ ਧਮਕੀ ਦਾ ਮਤਲਬ ਇਹ ਹੈ ਕਿ ਸਊਦੀ ਅਰਬ ਦੇ ਨਾਲ ਨਾਲ ਪਾਕਿਸਤਾਨ ਵੀ ਦੋ ਟੋਕ ਹੁਣ ਇਸ ਜੰਗ 'ਚ ਸਿੱਧੇ ਉਤਰਨ ਲੱਗੇ ਨੇ। ਉਹ ਮਾਮਲਾ ਇਹ ਜਿਹੜਾ ਚੱਲਣ ਡਿਆ ਇਸ ਪਾਸੇ ਇੱਕ ਨਿੱਕੀ ਜਿਹੀ ਖਬਰ ਹੋਰ ਆ ਕਿ ਡੋਨਲਡ ਟਰੰਪ ਹੋਣੇ ਜਾਂ ਅਮਰੀਕਾ ਨੇ ਸਊਦੀ ਅਰਬ ਨੂੰ ਆਪਣੇ ਐਟੋਮਿਕ ਮਨਸੂਬੇ ਨੇ ਜਿਹੜੇ ਉਹਨਾਂ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ। ਇਹ ਸਮਝੌਤਾ ਕੁਝ ਘੰਟੇ 'ਚ ਹੋ ਸਕਦਾ, ਖਬਰਾਂ ਆ ਸਕਦੀਆਂ ਨੇ। ਇਹ ਕੰਮ ਹੁਣ ਇੱਕ ਹੋਰ ਨਵੇਂ ਮਾਮਲੇ ਨੇ ਜਿਹੜੇ ਜਾਂ ਅੱਗ ਦਾ ਖੇੜਾ ਜਿਹੜਾ ਉਧਰ ਨੂੰ ਜਾ ਰਿਹਾ। ਅੱਜ ਦੇ ਪਾਕਿਸਤਾਨੀ ਫਾਰਨ ਆਫਿਸ ਦੇ ਇਸ ਬਿਆਨ ਤੋਂ ਬਾਅਦ ਇਹ ਤੈਅ ਹੋ ਗਿਆ ਕਿ ਪਾਕਿਸਤਾਨ ਹੁਣ ਹੋਤੀਆਂ ਦੇ ਨਾਲ ਸਿੱਧਾ ਹੋ ਕੇ ਨਿਬੜੇਗਾ। ਉਹਨਾਂ ਨੇ ਅਗਰ ਕੋਈ ਮਾਮਲਾ ਕੀਤਾ ਤੇ ਪਾਕਿਸਤਾਨ ਲੜਾਈ ਦਾ ਹਿੱਸਾ ਬਣਨ ਜਾ ਰਿਹਾ, ਜਿਹੜਾ ਕਿ ਖਤਰਨਾਕ ਕੰਮ। ਇਮਰਾਨ ਖਾਨ ਦੀ ਰਿਹਾਈ ਲਈ ਹੁਣ ਸੜਕਾਂ ਤੇ ਨਿਕਲੇ ਬਿਨਾ ਕੋਈ ਚਾਰਾ ਨਹੀਂਗਾ, ਇਹ ਆਖਣਾ ਹੈ ਜੀ ਪਾਰਟੀ ਪ੍ਰਧਾਨ ਬੈਰਿਸਟਰ ਗੌਹਰ ਔਰਾ।
ਜੀ ਇਹ ਸੀਐਮ ਕੇਪੀਕੇ ਨੇ ਜਿਹੜੇ ਬਲਕਿ ਸੀਐਮ ਕੇਪੀਕੇ ਹਾਊਸ ਉੱਥੇ ਇਹ ਸਾਰਾ ਇਕੱਠ ਹੋਇਆ ਜਿੱਥੇ ਪਾਰਟੀ ਪ੍ਰਧਾਨਾਂ ਦਾ ਇਕੱਠ ਹੋਇਆ ਜਿਹਦੇ ਵਿੱਚ ਉਹਨਾਂ ਨੇ ਫਿਰ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਸਾਡੇ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਕਿ ਅਸੀਂ ਇਮਰਾਨ ਖਾਨ ਦੀ ਰਿਹਾਈ ਲਈ ਇੱਕ ਵਾਰ ਫਿਰ ਲੋਕਾਂ ਨੂੰ ਲੈ ਕੇ ਸੜਕਾਂ ਤੇ ਨਿਕਲੀਏ। ਬੈਰਿਸਟਰ ਗੌਰਵ ਨੇ ਜਿਹੜੇ ਪਾਰਟੀ ਪ੍ਰਧਾਨ ਨੇ ਉਹਨਾਂ ਆਖਿਆ ਕਿ ਜੀ ਅਸੀਂ ਨਾ ਹੱਕ ਪਹਿਲਾਂ ਤੇ ਇਮਰਾਨ ਖਾਨ ਨੂੰ ਜੇਲ੍ਹ 'ਚ ਰੱਖਿਆ ਗਿਆ, ਉਹਨਾਂ ਦੀ ਰਿਹਾਈ ਲਈ ਅਸੀਂ ਹਰ ਕਾਨੂੰਨੀ ਬੂਹਾ ਖੜਕਾ ਲਿਆ, ਅਸੀਂ ਹਰ ਜਮਹੂਰੀ ਤਰੀਕਾ ਵਰਤ ਲਿਆ, ਪਰ ਇਮਰਾਨ ਖਾਨ ਹੈ ਜਿਹੜਾ ਉਹਨੂੰ ਪਿਛਲੇ 8 ਮਹੀਨਿਆਂ ਤੋਂ ਕੈਦੇ ਤਨਹਾਈ 'ਚ ਰੱਖਿਆ ਜਾ ਰਿਹਾ ਕਿ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਜਾ ਰਹੀ। ਅਸੀਂ ਲੋਕਾਂ ਨੂੰ ਲੈ ਕੇ ਦੇਖੋ ਜਮਹੂਰੀਅਤ ਵਿੱਚ ਇhtਜਾਜ ਕਰਨਾ ਸਾਡਾ ਹੱਕ ਆ, ਅਸੀਂ ਇਸ ਹੱਕ ਨੂੰ ਵਰਤਦੇ ਹੋਏ ਇਸਲਾਮਾਬਾਦ ਗਏ, ਸਾਡੇ ਲੋਕਾਂ ਤੇ ਗੋਲੀ ਚਲਾਈ ਗਈ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਅਸੀਂ ਅਦਾਲਤਾਂ ਦੇ ਬੂਹੇ ਖੜਕਾਏ ਕਿ ਨਾ ਹੱਕ ਕਤਲ ਕੀਤੇ ਗਏ ਨੇ, ਇਹਦਾ ਪਰਚਾ ਦਰਜ ਕੀਤਾ ਜਾਏ, ਇਹਦੀ FIR ਦਰਜ ਕੀਤੀ ਜਾਏ, ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਇਹ ਕਿਹੜਾ ਕਾਨੂੰਨ ਆ, ਕਿਹੜਾ ਅਸੂਲ ਆ, ਕਿਹੜਾ ਦਸਤੂਰ ਆ ਜਿਹਦੇ 'ਚ ਅਸੀਂ ਜੀਣ ਡਏ ਆ। ਸੋ ਹੁਣ ਸਾਡੇ ਕੋਲ ਨਾ ਤੇ ਕਾਨੂੰਨੀ ਰਾਹ ਰਹਿ ਗਏ ਨੇ, ਅਸੀਂ ਹਰ ਅਦਾਲਤ ਦਾ ਬੂਹਾ ਖੜਕਾ ਬੈਠੇ ਹਾਂ, ਔਰ ਨਾ ਜਮਹੂਰੀ ਰਾਹ ਰਹਿ ਗਏ ਨੇ ਤੇ ਅਸੀਂ ਬਾਹਰ ਨਿਕਲਣਾ। 5 ਅਗਸਤ ਦਾ ਐਲਾਨ ਕੀਤਾ ਹੈ ਕਿ ਜੀ 5 ਅਗਸਤ ਨੂੰ ਆ ਜਿਹੜਾ ਉਹ ਬਕਾਇਦਾ ਤੌਰ ਤੇ ਇਹ ਇਮਰਾਨ ਖਾਨ ਕ੍ਰਿਕਟ ਸਟੇਡੀਅਮ ਪਿਸ਼ਾਵਰ ਦੇ ਵਿੱਚ ਇੱਕ ਵੱਡਾ ਜਲਸਾ ਕਰਨ ਜਾ ਰਹੇ ਨੇ। ਉਸ ਤੋਂ ਪਹਿਲਾਂ ਇਹ ਆਪਣੀਆਂ ਇਤਿਹਾਦੀ ਸਿਆਸੀ ਪਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਸ ਜਲਸੇ ਦੇ ਵਿੱਚ ਉਹ ਅਗਲਾ ਐਲਾਨ ਕਰਨ ਜਾ ਰਹੇ ਨੇ। ਰਾਏਵੰਡ ਦਾ ਇੱਕ ਸ਼ਹਿਰੀ ਕਸ਼ਮੀਰ ਦਾ ਪ੍ਰਾਈਮ ਮਿਨਿਸਟਰ ਬਣਨ ਦੀ ਰੀਝ ਲਈ ਫਿਰਦਾ ਹੈ ਤੇ ਇੰਟਰਨੈਟ ਦੀ ਬੰਦਿਸ਼ 'ਚ ਚੋਣਾਂ ਕਿੱਦਾਂ ਸੁੱਚੀਆਂ ਤੇ ਖਰੀਆਂ ਹੋਣਗੀਆਂ, ਇਹ ਆਖਣਾ ਹੈ ਬਿਲਾਵਲ ਭੁੱਟੋ ਜ਼ਰਦਾਰੀ ਹੋਰਾਂ ਦਾ। BBC ਨੂੰ ਇੱਕ ਖਾਸ ਇੰਟਰਵਿਊ ਦਿੱਤਾ ਜੀ ਉਹਨਾਂ ਨੇ ਔਰ ਉਹਦੇ 'ਚ ਇਹ ਗੱਲਾਂ ਸਾਹਮਣੇ ਆਈਆਂ। ਉਹਨਾਂ ਆਖਿਆ ਕਿ ਧਰਨੇ ਉੱਥੇ ਚੱਲ ਰਹੇ ਨੇ। ਯਾਦ ਰਵੇ ਕਿ ਪਾਕਿਸਤਾਨ ਪੀਪਲਸ ਪਾਰਟੀ ਇਹਨਾਂ ਧਰਨੇ ਵਾਲਿਆਂ ਦੇ ਬਾਰੇ ਦਿਲ 'ਚ ਨਰਮਗੋਸ਼ਾ ਰੱਖਦੀ ਹੈ, ਉਹ ਚਾਹੁੰਦੀ ਕਿ ਮਾਮਲਾ ਜਿਹੜਾ ਉਹ ਹੋਵੇ, ਇਹਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੋਵੇ, ਇਹ ਸਾਰੇ ਮਾਮਲੇ। ਅੱਛਾ ਹੁਣ ਮਾਮਲਾ ਇਹ ਬਣਿਆ, ਕੱਲ ਨਵਾਜ਼ ਸ਼ਰੀਫ ਉਹਨਾਂ ਨੇ ਇਹ ਬਿਆਨ ਦਿੱਤਾ, ਉਸ ਤੋਂ ਬਾਅਦ ਬਿਲਾਵਲ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਜੀ ਰਾਏਵੰਡ ਦਾ ਇੱਕ ਸ਼ਹਿਰੀ, ਨਵਾਜ਼ ਸ਼ਰੀਫ ਉਹਨਾਂ ਦਾ ਨਾਂ ਲਿਆ ਬਗੈਰ ਉਹਨਾਂ ਨੇ ਗੱਲ ਕੀਤੀ ਹੈ, ਉਹ ਚਾਹੁੰਦੇ ਨੇ ਕਿ ਹੁਣ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਬਣ ਜਾਣ ਕਿਉਂਕਿ ਉਹ ਮੁਲਕ ਦੇ ਤੇ ਨਹੀਂ ਬਣ ਸਕੇ। ਨਾਲ ਹੀ ਉਹਨਾਂ ਨੇ ਆਖਿਆ ਕਿ ਕਸ਼ਮੀਰ ਦੇ ਅੰਦਰ ਜਦੋਂ ਇੰਟਰਨੈਟ ਬੰਦ ਹੈ, ਕੋਈ ਖਬਰ ਬਾਹਰ ਨਹੀਂ ਆਣ ਦੀ, ਕੋਈ ਗੱਲਬਾਤ ਬਾਹਰ ਨਹੀਂ ਆਣ ਦੀ, ਚੋਣਾਂ ਦੇ ਨਤੀਜੇ ਕਿੱਦਾਂ ਖਰੇ ਹੋਣਗੇ? ਇਹ ਤੇ ਸਿੱਧਾ ਜਿਹੜਾ ਇਹ ਕੋਈ ਧਾਂਦਲੀ ਹੋ ਸਕਦੀ ਔਰ ਆਵਾਜ਼ ਵੀ ਨਹੀਂ ਨਿਕਲਣੀ। ਇਹਦੇ ਉੱਤੇ ਉਹਨਾਂ ਨੇ ਆਪਣੀ ਪਾਰਟੀ 'ਚ ਇੰਤਜ਼ਾਰ ਕਰਤੀ। ਅਫਗਾਨਾਂ ਦੇ ਜਾਲੀ ਸ਼ਨਾਖਤੀ ਕਾਰਡ ਬਣਾ ਕੇ ਦੇਣ ਵਾਲੇ ਨਾਦਰਾ ਮਹਿਕਮੇ ਦੇ ਆਪਣੇ ਜ਼ਿੰਮੇਦਾਰ ਗ੍ਰਿਫਤਾਰ, ਸੀਨੀਅਰ ਪੱਤਰਕਾਰਾਂ ਦੇ ਨਾਮ ਵੀ ਸਾਹਮਣੇ ਆਏ ਨੇ। ਕੀ ਗੱਲਬਾਤ ਹੈ ਜੀ, ਇਹ ਕਾਰਵਾਈ ਹੋਈ ਹੈ ਕਰਾਚੀ 'ਚ, ਜਿੱਥੇ ਅਫਗਾਨਾਂ ਦੇ ਜਾਲੀ ਸ਼ਨਾਖਤੀ ਕਾਰਡ ਬਣਾਉਣ ਲਈ ਉਹਨਾਂ ਦੇ ਰਿਕਾਰਡ 'ਚ ਰੱਦੋ ਬਦਲ ਬਾਕੀ ਸਾਰੇ ਮਾਮਲੇ ਨੇ ਜਿਹੜੇ ਉਹਦਾ ਹਿੱਸਾ ਸੀਗਾ। ਇਹ ਪੂਰਾ ਗਰੋਹ ਜਾਂ ਕਹਿ ਲਓ ਕਿ ਅਮਲੇ ਦੇ ਲੋਕ ਸਨ। ਇਹਨਾਂ ਦੇ ਵਿੱਚ ਕਰਾਚੀ ਦੇ ਡਿਪਟੀ ਅਸਿਸਟੈਂਟ ਡਾਇਰੈਕਟਰ ਫਿਆਜ਼ ਅਹਿਮਦ ਝੰਜੀ, ਇਹਨਾਂ ਨੂੰ ਸਵਾਰੀ ਸ਼ਾਮ ਨੂੰ ਕਰਾਚੀੋਂ ਚੁੱਕ ਲਿਆ ਗਿਆ। ਘਰ ਵਾਲਿਆਂ ਰਾਬਤਾ ਕੀਤਾ, ਮੋਬਾਈਲ ਬੰਦ, ਦਫ਼ਤਰ ਵਾਲਿਆਂ ਨੂੰ ਪੁੱਛਿਆ, ਉਹਨਾਂ ਆਖਿਆ ਤੋਂ 6 ਵਜੇ ਨਿਕਲ ਗਿਆ। ਰਾਜ ਪਤਾ ਕੀਤਾ, ਕੋਈ ਗੱਡੀ ਗੁੱਡੀ ਵੀ ਨਾ ਲੱਭੀ। ਉਸ ਤੋਂ ਬਾਅਦ ਇਹਨਾਂ ਦੇ ਮਾਮਲੇ ਦੇ ਉੱਤੇ ਗੁਲਬਰਗ ਥਾਣੇ 'ਚ ਇੱਕ ਪਰਚਾ ਦਰਜ ਕਰਾਇਆ ਗਿਆ। ਪਰਚਾ ਦਰਜ ਕਰਾਇਆ ਗਿਆ ਤੇ ਫਿਰ ਉਸ ਤੋਂ ਬਾਅਦ FIA ਦੇ ਮਹਿਕਮੇ ਨੇ ਕਿਹਾ ਕਿ ਜੀ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਜਦੋਂ ਇਹਦੀ ਗ੍ਰਿਫਤਾਰੀ ਦੀ ਤਸਦੀਕ ਹੋਈ, ਅਗਲੇ ਦਿਨ ਪਤਾ ਲੱਗਾ ਕਿ ਅਮਲੇ ਦਾ ਬਾਕੀ ਸਟਾਫ ਹੈ ਜਿਹੜਾ ਉਹ ਵੀ ਦਫ਼ਤਰੇ ਨਹੀਂ ਅਪੜਿਆ। ਉਹ ਕਿੱਧਰ ਗਏ? ਉਹ ਇੰਨੇ ਸਾਰੇ ਚੁੱਕ ਲਏ। ਉਹ ਪਤਾ ਲੱਗਾ ਕਿ FIA ਨੇ ਚੁੱਕੇ ਔਰ ਇਹਨਾਂ ਤੇ ਇਹ ਇਲਜ਼ਾਮ ਆ। ਹਾਂ ਹੁਣ ਇਹਨਾਂ ਦੇ ਵਾਲੀ ਵਾਰਸਾਂ ਦਾ ਆਖਣਾ ਕਿ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਸੀਗੀ ਚੱਲਣ ਦੀ। ਗ੍ਰਿਫਤਾਰ ਹੋਏ ਮੁਲਜ਼ਮ ਨੇ ਜਿਹੜੇ ਉਹਨਾਂ ਚੋਂ ਇਨਾਮੁਲ ਹਕ ਜਿਹੜੇ ਕਿ ਅਸਿਸਟੈਂਟ ਡਾਇਰੈਕਟਰ ਨਾਦਰਾ ਨੇ, ਫਿਆਜ਼ ਅਹਿਮਦ ਡਿਪਟੀ ਅਸਿਸਟੈਂਟ ਡਾਇਰੈਕਟਰ ਨਾਦਰਾ ਨੇ, ਜੁਨੇਦ ਅਹਿਮਦ ਇਹ ਚੌਕੀਦਾਰ ਆ ਨਾਦਰਾ ਦੇ ਇਸ ਮਹਿਕਮੇ 'ਚ, ਔਰ ਮੁਹੰਮਦ ਉਮਰ ਸ਼ਾਹ ਇਹ ਪ੍ਰਾਈਵੇਟ ਏਜੰਟ ਆ ਜਿਹੜਾ ਇਹ ਸਾਰੇ ਮਾਮਲੇ ਨੇ ਜਿਹੜੇ ਰੱਦੋ ਬਦਲ ਦੇ ਬਦਲੇ ਰਿਸ਼ਤਿਆਂ ਲੈਣ ਦੇਣ ਜਾਂ ਜੋ ਵੀ ਮਾਮਲੇ ਚੱਲ ਰਹੇ ਸੀਗੇ ਉਹਦਾ ਹਿੱਸਾ ਸੀਗਾ। ਅਫਗਾਨ ਸ਼ਹਿਰੀਆਂ ਦੇ ਜਾਲੀ ਸ਼ਨਾਖਤੀ ਕਾਰਡ ਬਣਾਉਣ ਲਈ ਇਹ ਰਿਕਾਰਡ ਬਦਲਦੇ ਸੀਗੇ, ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਸਹੂਲਤ ਦਿੰਦੇ ਸੀਗੇ। ਔਰ ਆਖਿਆ ਜਾ ਰਿਹਾ ਹੈ ਕਿ ਫਿਆਜ਼ ਅਹਿਮਦ ਝੰਜੀ ਜਿਹੜਾ ਹੈ ਇਹ ਸੀਨੀਅਰ ਪੱਤਰਕਾਰ ਤੇ ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ HRCP ਦੀ ਕੌਂਸਲ ਦੇ ਰੁਕਨ ਮੈਂਬਰ ਨੇ ਸੁਹੇਲ ਸਾਂਗੀ, ਉਹਨਾਂ ਦਾ ਪੁੱਤਰ ਹੈ ਔਰ ਸੀਨੀਅਰ ਸਹਾਫੀ ਰਿਆਜ਼ ਸੁਹੇਲ ਦਾ ਭਤੀਜਾ ਹੈ। ਇਹ ਮਾਮਲੇ ਨੇ ਜਿਹੜੇ ਸਾਹਮਣੇ ਆਏ ਕਿ ਪੱਤਰਕਾਰਾਂ ਦਾ ਆਪਣਾ ਟੱਬਰ ਟੋਰੀ ਜਿਹੜਾ ਉਹ ਨਜਾਇਜ਼ ਕੰਮਾਂ ਦੇ ਵਿੱਚ ਜੁੜਿਆ ਪਿਆ ਜੀ। ਸਰਕਾਰ ਤੇ ਪੈਟਰੋਲ ਪੰਪ ਮਾਲਕਾਂ ਵਿਚਕਾਰ ਗੱਲਬਾਤ ਸਿਰੇ ਚੜ ਗਈ ਹੈ, ਹੜਤਾਲ ਦਾ ਖਤਰਾ ਟਲ ਗਿਆ ਜੀ। ਪਹਿਲਾਂ ਤੇ ਇਹ ਜਿਹੜਾ ਦੌਰ ਹੋਇਆ ਸੀ ਨਾ ਪੈਟਰੋਲੀਅਮ ਦੇ ਜਿਹੜੇ ਫੈਡਰਲ ਮਿਨਿਸਟਰ ਨੇ ਉਹਨਾਂ ਨਾਲ, ਉਦੋਂ ਤੇ ਉਹ ਨਾਕਾਮ ਹੋ ਗਿਆ। ਐਲਾਨ ਹੋ ਗਿਆ ਕਿ ਜੀ ਇਹ ਹੁਣ ਹੜਤਾਲ ਹੋਵੇ ਹੀ ਹੋਵੇ। ਅੱਜ ਰਾਤ 12 ਵਜੇ ਹੋਣੀ ਸੀਗੀ ਇਹ ਗੱਲਬਾਤ ਦਾ, ਯਾਨੀ ਪਾਕਿਸਤਾਨ ਪੈਟਰੋਲੀਅਮ ਡੀਲਰਸ ਔਰ ਪੈਟਰੋਲ ਪੰਪ ਓਨਰ ਐਸੋਸੀਏਸ਼ਨ ਉਹਨਾਂ ਵੱਲੋਂ ਜੁਮੇਰਾਤ ਨੂੰ ਇਹ ਆਖਿਆ ਗਿਆ ਕਿ ਫਿਲਹਾਲ ਅਸੀਂ ਪੰਪ ਨੇ ਜਿਹੜੇ ਬੰਦ ਨਹੀਂ ਕਰ ਰਹੇ। ਲੋਕਾਂ ਵੱਲੋਂ ਬਥੇਰੀ ਮੁਸੀਬਤ ਵੇਖ ਲਈ ਉਹਨਾਂ ਨੇ ਕਿ ਜੇ ਹੁਣ ਪੰਪ ਬੰਦ ਹੋ ਜਾਣੇ, ਫੜ ਲੋ ਪੈ ਜਾਂਦੀ, ਪਵਾ ਪੈਟਰੋਲ ਜਿੰਨਾ ਪਾਉਣਾ ਹੈ। ਫਿਰ ਹੁਣ ਜਿਹੜੇ ਪੈਟਰੋਲੀਅਮ ਦੇ ਫੈਡਰਲ ਮਿਨਿਸਟਰ ਨੇ ਅਲੀ ਪਰਵੇਜ਼ ਮਲਿਕ, ਉਹਨਾਂ ਦਾ ਆਖਣਾ ਹੈ ਕਿ ਅਸੀਂ ਜੀ ਇਹਨਾਂ ਕੋਲੋਂ 2 ਹਫ਼ਤਿਆਂ ਦੀ ਮੁਹਲਤ ਮੰਗੀ ਹੈ। ਰੋਲਾ ਸਰਕਾਰ ਤੇ ਪੰਪਾਂ ਵਿਚਕਾਰ ਇਹ ਚੱਲ ਰਿਹਾ ਕਿ ਇਹ ਡੇਲੀ ਮੁੱਲ, ਡੇਲੀ ਨਵਾਂ ਮੁੱਲ ਇਹ ਕੀ, ਜਿਹੜੀ ਕਿ ਅਸੀਂ ਕੱਲ ਬੜੇ ਵਿਸਤਾਰ ਦੇ ਨਾਲ ਇਹ ਖਬਰ ਕੀਤੀ ਸੀਗੀ। ਸੋ ਉਹ ਮਾਮਲੇ ਦੇ ਉੱਤੇ ਸਰਕਾਰ ਨੇ ਹੁਣ 2 ਹਫ਼ਤਿਆਂ ਦੀ ਮੁਹਲਤ ਮੰਗੀ ਹੈ, 15 ਦਿਨਾਂ ਦੀ, ਕਿ ਉਹਦੇ 'ਚ ਕੋਈ ਰਾਹ ਕੱਢਨੇ ਹੈ। ਪਰ ਇਹਨਾਂ 15 ਦਿਨਾਂ 'ਚ ਮੁੱਲ ਰੋਜ਼ ਵਾਰ ਆਏਗਾ, ਰੋਜ਼ ਵੱਧ ਰਿਹਾ, ਰੋਜ਼ ਘਟ ਰਿਹਾ, ਉਹ ਗਰਾ ਐਲਾਨੇਗਾ ਔਰ ਪੈਟਰੋਲ ਪੰਪ ਉਹਦੇ ਤੇ ਅਮਲ ਕਰਨਗੇ। ਉਹ ਕਹਿਣਗੇ ਕਿ ਸਾਡੇ ਲਈ ਇਹ ਕੰਮ ਔਖਾ ਹੋਇਆ ਪਿਆ। ਹੁਣ ਇਹ 15 ਦਿਨਾਂ ਦੀ ਮੁਹਲਤ 'ਚ ਮਾਮਲੇ ਕਿਹੜੀਆਂ
ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ, ਕਿਹੜੀ ਸਰਕਾਰ ਦੀ ਗੱਲ ਦੇ ਉੱਤੇ ਕੰਪਰੋਮਾਈਜ਼ ਕਰਦੇ ਨੇ, ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰੀ ਦਿੰਦੀ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ, ਟਿਕਟੌਕ ਹੈ, ਉਹਦੇ ਤੇ ਵੀ ਵੇਖ ਸਕਦੇ ਹੋ। ਹਫ਼ਤੇ 'ਚ 5 ਦਿਨ ਖਬਰਾਂ ਹੁੰਦੀਆਂ, ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ। ਪਾਕਿਸਤਾਨ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।